ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਜਦੋਂ ਤੋਂ ਹੀ 3 ਜਿਹੜੇ ਸ਼ਿਪ ਆ ਉਹਨਾਂ ਨੂੰ ਰੋਕਿਆ ਹੋਇਆ ਆ ਵੈਨਜ਼ੂਏਲਾ ਦੇ ਤੇ ਕਹਿੰਦੇ ਵੀ ਵੈਨਜ਼ੂਏਲਾ ਦੀ ਜਿਹੜੀ ਇਕਨੋਮੀ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਕਰੰਟ ਜਿਹੜਾ ਵੈਨਜ਼ੂਏਲਾ ਮੁਲਕ ਆ ਉਹਦੀ ਜਿਹੜੀ ਫਾਈਨੈਂਸ਼ੀਅਲ ਲਾਈਫ ਬਲੱਡ ਆ ਉਹ ਆਇਲ ਐਕਸਪੋਰਟ ਹੀ ਹੈਗਾ ਆ ਸੋ ਜੇ ਉਹ ਸਾਰਾ ਕੁਝ ਪੈਰਾਲਾਈਜ਼ ਹੋ ਜਾਏ ਤੇ ਉੱਥੇ ਦੀ ਇਕਨੋਮੀ ਦੇ ਉੱਤੇ ਤੁਹਾਨੂੰ ਪਤਾ ਹੀ ਆ ਵੀ ਕੀ ਅਸਰ ਪਊਗਾ। ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਜਿਹੜਾ ਵੈਨਜ਼ੂਏਲਾ ਦਾ ਕੋਸ਼ਿਸ਼ ਕਰ ਰਿਹਾ ਕਿ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ ਜਿਹੜੀ ਇਹ ਐਸਕੇਲੇਸ਼ਨ ਵਧੀ ਹੋਈ ਆ ਉਸ ਨੂੰ ਘਟਾਇਆ ਜਾ ਸਕੇ। ਪਰ ਉਹਨਾਂ ਦਾ ਜਿਹੜਾ ਦੋਸਤ ਮਿੱਤਰ ਮੁਲਕ ਹੈਗਾ ਰਸ਼ੀਆ ਉਹ ਵੀ ਓਪਨਲੀ ਨਹੀਂ ਬੋਲ ਰਿਹਾ ਕੁਝ ਵੀ। ਚਾਈਨਾ ਵਾਲਿਆਂ ਨੇ ਜ਼ਰੂਰ ਸਟੇਟਮੈਂਟ ਦਿੱਤੀ ਸੀ ਵੀ ਇਹ ਰੋਂਗ ਹੈਗਾ, ਅਮਰੀਕਾ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈਗਾ। ਪਰ ਪਿਛਲੇ 2 ਵੀਕਾਂ ਤੋਂ ਯੂਐਸ ਨੇ ਪਹਿਲਾਂ ਇੱਕ ਜਿਹੜਾ ਟੈਂਕਰ ਸੀ ਉਸ ਨੂੰ ਸੈਂਕਸ਼ਨ ਕੀਤਾ ਸੀ, ਉਸ ਤੋਂ ਬਾਅਦ 2 ਹੋਰ ਜਿਹੜੇ ਆ ਉਹ ਰੋਕੇ ਹੋਏ ਹੈਗੇ ਆ। ਸੋ ਵੈਨਜ਼ੂਏਲਾ ਦੀ ਆਇਲ ਐਕਸਪੋਰਟ ਇੰਡਸਟਰੀ ਪੂਰੀ ਤਰ੍ਹਾਂ ਜੋ ਆ ਇਸ ਵੇਲੇ ਖੜੀ ਹੋਈ ਆ ਤੇ ਪੂਰੇ ਦਾ ਪੂਰਾ ਵੈਨਜ਼ੂਏਲਾ ਜਿਹੜਾ ਉਹਦੀ ਇਕਨੋਮੀ ਇਹਦੇ ਉੱਤੇ ਖੜੀ ਹੋਈ ਹੈਗੀ ਆ। ਸੋ ਵੈਨਜ਼ੂਏਲਾ ਦਾ ਹੁਣ ਦੇਖਦੇ ਹਾਂ ਵੀ ਮਦੂਰੋ ਮੰਨਦਾ ਕਿ ਨਹੀਂ, ਕਿਉਂਕਿ ਪਿਛਲੀ ਵਾਰੀ ਆਪਾਂ ਜਦੋਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਟਰੰਪ ਉਹਨਾਂ ਨੇ ਉਹਨੂੰ ਕਿਹਾ ਸੀ ਵੀ ਭਾਈ ਤੂੰ ਧੱਕੇ ਨਾ ਕਰ, ਉੱਥੇ ਬੈਠਾ ਹੈਗਾ ਆ ਬਣਿਆ ਆ ਪ੍ਰੈਜ਼ੀਡੈਂਟ ਤੇ ਮੁਲਕ ਛੱਡ ਕੇ ਚਲਾ ਜਾ। ਸੋ ਇਹ ਵੀ ਪਤਾ ਲੱਗਿਆ ਸੀ, ਉਹ ਕਹਿੰਦਾ ਸੀ ਮੈਨੂੰ $300 ਮਿਲੀਅਨ ਦਿਓ ਫੇਰ ਮੈਂ ਛੱਡ ਕੇ ਜਾਊਂਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਦੂਰੋ ਨੂੰ ਵਾਰ-ਵਾਰ ਅਕਿਊਜ਼ ਕੀਤਾ ਆ ਵੀ ਤੁਸੀਂ ਯੂਨਾਈਟਿਡ ਸਟੇਟਸ ਦੇ ਵਿੱਚ ਡਰੱਗ ਨੂੰ ਪੂਰੀ ਤਰ੍ਹਾਂ ਫਲੱਡ ਕਰ ਰਹੇ ਹੋ ਤੇ ਅਮਰੀਕਨ ਫਰਮਸ ਤੋਂ ਤੁਸੀਂ ਜਿਹੜੇ ਆਇਲ ਆ ਉਹ ਚੋਰੀ ਕਰ ਰਹੇ ਹੋ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਜਦੋਂ ਤੋਂ ਹੀ 3 ਜਿਹੜੇ ਸ਼ਿਪ ਆ ਉਹਨਾਂ ਨੂੰ ਰੋਕਿਆ ਹੋਇਆ ਆ ਵੈਨਜ਼ੂਏਲਾ ਦੇ ਤੇ ਕਹਿੰਦੇ ਵੀ ਵੈਨਜ਼ੂਏਲਾ ਦੀ ਜਿਹੜੀ ਇਕਨੋਮੀ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਕਰੰਟ ਜਿਹੜਾ ਵੈਨਜ਼ੂਏਲਾ ਮੁਲਕ ਆ ਉਹਦੀ ਜਿਹੜੀ ਫਾਈਨੈਂਸ਼ੀਅਲ ਲਾਈਫ ਬਲੱਡ ਆ ਉਹ ਆਇਲ ਐਕਸਪੋਰਟ ਹੀ ਹੈਗਾ ਆ। ਸੋ ਜੇ ਉਹ ਸਾਰਾ ਕੁਝ ਪੈਰਾਲਾਈਜ਼ ਹੋ ਜਾਏ ਤੇ ਉੱਥੇ ਦੀ ਇਕਨੋਮੀ ਦੇ ਉੱਤੇ ਤੁਹਾਨੂੰ ਪਤਾ ਹੀ ਆ ਵੀ ਕੀ ਅਸਰ ਪਊਗਾ। ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਜਿਹੜਾ ਵੈਨਜ਼ੂਏਲਾ ਦਾ ਕੋਸ਼ਿਸ਼ ਕਰ ਰਿਹਾ ਕਿ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ ਜਿਹੜੀ ਇਹ ਐਸਕੇਲੇਸ਼ਨ ਵਧੀ ਹੋਈ ਆ ਉਸ ਨੂੰ ਘਟਾਇਆ ਜਾ ਸਕੇ। ਪਰ ਉਹਨਾਂ ਦਾ ਜਿਹੜਾ ਦੋਸਤ ਮਿੱਤਰ ਮੁਲਕ ਹੈਗਾ ਰਸ਼ੀਆ ਉਹ ਵੀ ਓਪਨਲੀ ਨਹੀਂ ਬੋਲ ਰਿਹਾ ਕੁਝ ਵੀ। ਚਾਈਨਾ ਵਾਲਿਆਂ ਨੇ ਜ਼ਰੂਰ ਸਟੇਟਮੈਂਟ ਦਿੱਤੀ ਸੀ ਵੀ ਇਹ ਰੋਂਗ ਹੈਗਾ, ਅਮਰੀਕਾ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈਗਾ। ਪਰ ਪਿਛਲੇ 2 ਵੀਕਾਂ ਤੋਂ ਯੂਐਸ ਨੇ ਪਹਿਲਾਂ ਇੱਕ ਜਿਹੜਾ ਟੈਂਕਰ ਸੀ ਉਸ ਨੂੰ ਸੈਂਕਸ਼ਨ ਕੀਤਾ ਸੀ, ਉਸ ਤੋਂ ਬਾਅਦ 2 ਹੋਰ ਜਿਹੜੇ ਆ ਉਹ ਰੋਕੇ ਹੋਏ ਹੈਗੇ ਆ। ਸੋ ਵੈਨਜ਼ੂਏਲਾ ਦੀ ਆਇਲ ਐਕਸਪੋਰਟ ਇੰਡਸਟਰੀ ਪੂਰੀ ਤਰ੍ਹਾਂ ਜੋ ਆ ਇਸ ਵੇਲੇ ਖੜੀ ਹੋਈ ਆ ਤੇ ਪੂਰੇ ਦਾ ਪੂਰਾ ਵੈਨਜ਼ੂਏਲਾ ਜਿਹੜਾ ਉਹਦੀ ਇਕਨੋਮੀ ਇਹਦੇ ਉੱਤੇ ਖੜੀ ਹੋਈ ਹੈਗੀ ਆ। ਸੋ ਵੈਨਜ਼ੂਏਲਾ ਦਾ ਹੁਣ ਦੇਖਦੇ ਹਾਂ ਵੀ ਮਦੂਰੋ ਮੰਨਦਾ ਕਿ ਨਹੀਂ, ਕਿਉਂਕਿ ਪਿਛਲੀ ਵਾਰੀ ਆਪਾਂ ਜਦੋਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਟਰੰਪ ਉਹਨਾਂ ਨੇ ਉਹਨੂੰ ਕਿਹਾ ਸੀ ਵੀ ਭਾਈ ਤੂੰ ਧੱਕੇ ਨਾ ਕਰ, ਉੱਥੇ ਬੈਠਾ ਹੈਗਾ ਆ ਬਣਿਆ ਆ ਪ੍ਰੈਜ਼ੀਡੈਂਟ ਤੇ ਮੁਲਕ ਛੱਡ ਕੇ ਚਲਾ ਜਾ। ਸੋ ਇਹ ਵੀ ਪਤਾ ਲੱਗਿਆ ਸੀ, ਉਹ ਕਹਿੰਦਾ ਸੀ ਮੈਨੂੰ $300 ਮਿਲੀਅਨ ਦਿਓ ਫੇਰ ਮੈਂ ਛੱਡ ਕੇ ਜਾਊਂਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਦੂਰੋ ਨੂੰ ਵਾਰ-ਵਾਰ ਅਕਿਊਜ਼ ਕੀਤਾ ਆ ਵੀ ਤੁਸੀਂ ਯੂਨਾਈਟਿਡ ਸਟੇਟਸ ਦੇ ਵਿੱਚ ਡਰੱਗ ਨੂੰ ਪੂਰੀ ਤਰ੍ਹਾਂ ਫਲੱਡ ਕਰ ਰਹੇ ਹੋ ਤੇ ਅਮਰੀਕਨ ਫਰਮਸ ਤੋਂ ਤੁਸੀਂ ਜਿਹੜੇ ਆਇਲ ਆ ਉਹ ਚੋਰੀ ਕਰ ਰਹੇ ਹੋ।